ਵੈਲਕਮ ਬੈਕ ਟੂ ਪ੍ਰੋਗਰਾਮ ਵਿਊਅਰਸ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੋ ਕੱਲ ਭਾਰਤ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਉਂਸਲ ਦਾ ਮੈਂਬਰ ਜਿਹੜਾ ਬਣਨ ਜਾ ਰਿਹਾ ਹੈ, ਜਿਸ ਦੀ ਲਿਮਟ 2 ਸਾਲ ਹੋਵੇਗੀ। ਭਾਰਤ ਸਿਕਿਉਰਿਟੀ ਕਾਉਂਸਲ ਦਾ ਮੈਂਬਰ ਹੁੰਦਿਆਂ ਪਾਕਿਸਤਾਨ ਦੇ ਖਿਲਾਫ ਅਤੇ ਭਾਰਤ ਵਿਚਲੀਆਂ ਜਿਹੜੀ ਘੱਟ ਗਿਣਤੀਆਂ ਦੇ ਖਿਲਾਫ ਕੀ ਸਾਜ਼ਿਸ਼ਾਂ ਕਰ ਸਕਦਾ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਨਿਊ ਈਅਰ ਈਵ ਦੇ ਮੌਕੇ ਤੇ ਗੱਲਾਂ ਤਾਂ ਬਹੁਤ ਸਾਰੀਆਂ ਕਰਨ ਨੂੰ ਜੀ ਕਰਦਾ ਹੈ, ਪਰ ਜਦੋਂ ਅਸੀਂ ਆਪਣੇ ਖਿੱਤੇ ਦੀ ਗੱਲ ਕਰ ਰਹੇ ਹਾਂ ਔਰ ਖਾਸ ਤੌਰ ਤੇ ਪਿਛਲੇ ਸੈਗਮੈਂਟ 'ਚ ਅਸੀਂ ਡਿਸਕਸ ਕੀਤਾ ਹੈ ਕਿ ਕਿਵੇਂ ਭਾਰਤ ਦਾ ਹਸ਼ਰ ਸੋਵੀਅਤ ਯੂਨੀਅਨ ਵਾਂਗ ਟੁਕੜੇ ਟੁਕੜੇ ਹੋਣ ਵਾਲਾ, ਇਹ ਤਾਂ ਜਿਹੜਾ ਉਹਨਾਂ ਨੂੰ ਚੈਲੰਜ ਕਰਦੇ ਨੇ ਉਹਨੂੰ ਟੁਕੜੇ ਟੁਕੜੇ ਗੈਂਗ ਕਹਿੰਦੇ ਨੇ, ਪਰ ਇਹਨਾਂ ਦੇ ਟੁਕੜੇ ਇਹਨਾਂ ਨੂੰ ਟੁਕੜੇ ਟੁਕੜੇ ਲਫ਼ਜ਼ ਬਹੁਤ ਪਸੰਦ ਹੈ ਔਰ ਇਹ ਇਹਨਾਂ ਦੀ ਜਿਹੜੀ ਹੈ ਇਹ ਟੁਕੜੇ ਟੁਕੜੇ ਹੀ ਹੋਣਗੇ। ਇਹਨਾਂ ਦਾ ਪਸੰਦੀਦਾ ਲਫ਼ਜ਼ ਉਹਨੂੰ ਸਿੱਖ ਜਿਹੜਾ ਹੈ ਉਸ ਦਾ ਅਰਥ ਇੰਪਲੀਮੈਂਟ ਕਰਨਗੇ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਕੁਝ ਚੀਜ਼ਾਂ ਜਦੋਂ ਤੁਸੀਂ ਥੋੜੀ ਜਿਹੀ ਅੱਖ ਰੱਖਦੇ ਹੋ ਖਬਰਾਂ ਤੇ, ਹੁਣ ਅੱਜ 31 ਦਸੰਬਰ ਦੀ ਰਾਤ ਤੋਂ ਬਾਅਦ 1 ਜਨਵਰੀ ਤੋਂ ਭਾਰਤ ਅਗਲੇ 2 ਸਾਲ ਲਈ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਜਿਹੜਾ ਰੋਟੇਟਿੰਗ ਮੈਂਬਰ ਬਣੇਗਾ। ਕਿਉਂਕਿ ਅੱਗੇ ਵੀ ਅਸੀਂ ਦੱਸਿਆ ਸੀ ਕਿ ਟੋਟਲ 15 ਮੈਂਬਰ ਸਿਕਿਉਰਿਟੀ ਕਾਉਂਸਲ ਦੇ ਹੁੰਦੇ ਨੇ, 193 ਜਾਂ 194 ਦੇਸ਼ UN ਜਨਰਲ ਅਸੈਂਬਲੀ ਦੇ ਮੈਂਬਰ ਨੇ, ਉਹਨਾਂ ਚੋਂ 15 UN ਸਿਕਿਉਰਿਟੀ ਕਾਉਂਸਲ 'ਚ ਨੇ, 5 ਮੈਂਬਰ ਪਰਮਾਨੈਂਟ ਮੈਂਬਰ ਜਿਨ੍ਹਾਂ ਦੇ ਕੋਲ ਵੀਟੋ ਪਾਵਰ ਹੁੰਦੀ ਹੈ। ਕੋਈ ਵੀ ਮਤੇ ਨੂੰ ਇੱਕ ਬੰਦਾ ਵੀ ਕਹੇ ਮੈਂ ਨਹੀਂ ਮੰਨਦਾ, ਇੱਕ ਮੁਲਕ ਹੈ ਹੁੰਦਾ, ਉਹਨਾਂ ਦੇ ਵਿੱਚ ਰਸ਼ੀਆ, ਅਮਰੀਕਾ, ਇੰਗਲੈਂਡ, ਫਰਾਂਸ ਔਰ ਚਾਈਨਾ ਇਹ ਵੀਟੋ ਵੀਲਡਿੰਗ ਮੈਂਬਰ ਨੇ। ਔਰ ਜਿਹੜੇ ਦੂਸਰੇ 10 ਮੈਂਬਰ ਹੁੰਦੇ ਨੇ ਉਹਨਾਂ ਨੂੰ ਰੋਟੇਟਿੰਗ ਮੈਂਬਰ ਕਹਿੰਦੇ ਨੇ। ਉਹ 2-2 ਸਾਲ ਦੇ ਲਈ ਹੁੰਦੇ ਨੇ, ਉਹਨਾਂ ਦਾ ਇੱਕ ਵੱਖਰੀ ਪ੍ਰੋਸੈਸ ਹੈ ਚੁਣੇ ਜਾਣ ਦੀ। ਪਾਕਿਸਤਾਨ ਵੀ ਰਿਹਾ ਰੋਟੇਟਿੰਗ ਮੈਂਬਰ UN ਸਿਕਿਉਰਿਟੀ ਕਾਉਂਸਲ ਦਾ। ਔਰ ਫਿਰ ਸਿਕਿਉਰਿਟੀ ਕਾਉਂਸਲ ਦਾ ਪ੍ਰੈਜ਼ੀਡੈਂਟ ਹੁੰਦਾ ਹੈ, ਉਹ ਵੀ ਹਰ ਰੋਟੇਸ਼ਨ ਵਾਈਜ਼ 'ਚ ਹੀ ਚੁਣਿਆ ਜਾਂਦਾ ਹੈ। ਹੁਣ ਜਿਹੜਾ ਪ੍ਰੈਜ਼ੀਡੈਂਟ ਹੈ ਇਸ ਵੇਲੇ 1 ਜਨਵਰੀ ਤੋਂ ਅੱਗੇ ਤੁਰੇਗਾ, ਉਹ ਟਿਊਨੀਸੀਆ ਦਾ ਜਿਹੜਾ ਰਿਪਰੈਜ਼ੈਂਟੇਟਿਵ ਹੈ ਉਹ ਪ੍ਰੀਜ਼ਾਈਡ ਕਰੇਗਾ। ਔਰ ਭਾਰਤ ਜਿਹਨੇ ਆਲਰੇਡੀ ਇਲੈਕਸ਼ਨ ਜਿੱਤੀ ਹੈ UN ਸਿਕਿਉਰਿਟੀ ਕਾਉਂਸਲ ਦੇ ਰੋਟੇਟਿੰਗ ਮੈਂਬਰ ਦੀ, ਉਹਦੀ ਟਰਮ ਜਿਹੜੀ ਹੈ ਕੱਲ ਸਵੇਰ ਤੋਂ ਸ਼ੁਰੂ ਹੋਏਗੀ। ਹੁਣ ਇਸ ਸਾਰੇ ਦੇ ਵਿੱਚ ਉਹਨਾਂ ਦਾ ਕੀ ਏਜੰਡਾ ਹੋਏਗਾ, ਕੀ ਥੀਏਟਰਿਕਸ ਕਰਨਗੇ, ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਕਿਸਾਨਾਂ ਦਾ ਸੀਰੀਅਸ ਚੈਲੰਜ ਮੋਦੀ ਗਵਰਨਮੈਂਟ ਜਿਹਦੇ 'ਚ ਫਸੀ ਹੋਈ ਹੈ, 4 ਚੁਫੇਰੇ ਦਿੱਲੀ ਦੇ ਨੂੰ 6-7 ਥਾਵਾਂ ਤੋਂ ਘੇਰਿਆ ਹੋਇਆ, ਔਰ ਇਹਨਾਂ ਨੇ ਕਿਵੇਂ ਪਾਕਿਸਤਾਨ ਦੇ ਨਾਲ ਔਰ ਜ਼ਾਹਰ ਹੈ ਚਾਈਨਾ ਦੇ ਨਾਲ 50,000 ਫੌਜੀ ਬੈਠਾ ਹੈ। ਉਹ ਵੀ ਚਾਈਨਾ ਦੇ ਕਮਾਂਡਰ ਨੇ ਅੱਜ ਫਿਰ ਕਿਹਾ ਕਿ ਜੀ ਹਾਂ ਅਸੀਂ ਗੱਲਬਾਤ ਕਰ ਰਹੇ ਹਾਂ, ਗੱਲਬਾਤ ਰਾਹੀਂ ਅਸੀਂ ਦੇਖਾਂਗੇ ਕੀ ਆ। ਇਹ ਵੀ ਇਹਨਾਂ ਨੂੰ ਪਤਾ ਹੈ ਵੀ ਇਹ ਉਵੇਂ ਹੀ ਚਾਈਨਾ ਇਹਨਾਂ ਨਾਲ ਗੱਲਬਾਤ ਕਰ ਰਿਹਾ ਜਿਹੋ ਜਿਹੀ ਇਹ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਨੇ ਕਿ ਜੀ ਅਸੀਂ ਜਾਰੀ ਹੈ ਜੀ ਗੱਲਬਾਤ। ਉਹਨਾਂ ਨੇ ਵੀ 6-7 ਦੌਰ ਕਰ ਲਏ, ਇਹਨਾਂ ਨੇ ਵੀ ਕਰ ਲਏ 6-7 ਦੌਰ। ਲੇਕਿਨ ਜੇ ਤੁਸੀਂ ਖਬਰਾਂ ਦੇਖੋ ਕਿ ਵੀ ਇਹ ਹੋਰ ਕੀ ਇਹਨਾਂ ਦੀ ਮਿਸਚਫ ਹੋ ਸਕਦੀ ਹੈ, ਕਿਸ ਪਾਸੇ ਨੂੰ ਜਾ ਸਕਦਾ। 2 ਖਬਰਾਂ ਜਿਹੜੀਆਂ ਇਸ ਹਵਾਲੇ ਨਾਲ ਨੇ, ਪਾਕਿਸਤਾਨ ਟਾਰਗੇਟਿੰਗ ਸਿਵਿਲੀਅਨਸ ਰਿਲੀਜੀਅਸ ਪਲੇਸਿਸ ਅਲੋਂਗ ਲਾਈਨ ਆਫ ਕੰਟਰੋਲ ਇਨ ਕਸ਼ਮੀਰ। ਹੁਣ ਇੰਡੀਅਨ ਆਰਮੀ ਨੇ ਕੱਲ ਕਿਹਾ ਕਿ ਜੀ ਲਾਈਨ ਆਫ ਕੰਟਰੋਲ ਦੇ ਉੱਤੇ ਪਾਕਿਸਤਾਨ ਨੇ ਜਿਹੜਾ ਆਪਣੀ ਗੋਲਾਬਾਰੀ ਹੈਵੀ ਕਰ ਰਹੇ ਨੇ, ਟਾਰਗੇਟਿੰਗ ਸਿਵਲ ਹੈਬਿਟੇਸ਼ਨ ਐਂਡ ਈਵਨ ਮੌਸਕਸ ਟੂ ਇਨਫਲਿਕਟ ਸਿਵਲ ਕੈਜੂਅਲਟੀਜ਼, ਕਿ ਬਈ ਮਸੀਤਾਂ ਦੇ ਉੱਤੇ ਵੀ। ਹੁਣ ਇਹ ਇਵੇਂ ਹੀ ਹੈ, ਕੋਈ ਕਹੇ ਕਿ ਜੀ ਸਿੱਖ ਫੌਜ ਫਲਾਣੀ ਥਾਂ ਗੁਰਦੁਆਰਿਆਂ ਨੂੰ ਟਾਰਗੇਟ ਕਰ ਰਹੀ, ਕਦੇ ਸਿੱਖ ਗੁਰਦੁਆਰੇ ਉੱਤੇ ਫਾਇਰ ਨਹੀਂ ਕਰੇਗਾ। ਮੁਸਲਮਾਨ ਉਹ ਵੀ ਕਸ਼ਮੀਰ ਜਿਹੜੇ ਕਸ਼ਮੀਰੀ ਪਾਕਿਸਤਾਨ ਨੂੰ ਜੁਆਇਨ ਕਰਨਾ ਚਾਹੁੰਦੇ ਨੇ, ਉਹਨਾਂ ਦੀਆਂ ਮਸੀਤਾਂ ਦੇ ਉੱਤੇ ਹਮਲੇ ਕਰੇ। ਹੁਣ ਇਹਨਾਂ ਦਾ ਤੁਸੀਂ ਨੈਰੇਟਿਵ ਦੇਖੋ, ਇਹ ਕੀ ਵੇਚਣਗੇ, ਕਿਉਂਕਿ ਨਾਲ ਦੀ ਨਾਲ ਉਹਦੀ UN ਸਿਕਿਉਰਿਟੀ ਕਾਉਂਸਲ 'ਚ ਅੱਜ ਟਰਮ ਸ਼ੁਰੂ ਕੱਲ ਹੋ ਜਾਣੀ ਹੈ। ਔਰ ਇਹ ਕਹਿ ਰਿਹਾ ਕਿ ਪਾਕਿਸਤਾਨ ਆਰਮੀਜ਼ ਫਰਸਟ੍ਰੇਸ਼ਨ over its failed infiltration attempts across line of control over the years has been an established fact. Now it seems they have shifted its focus from targeting army posts to targeting civilians in forward villages to compensate for its dwindling abilities. ਇਹ ਉਹਨਾਂ ਦਾ ਆਰਮੀ ਸਪੋਕਸਮੈਨ ਸ੍ਰੀਨਗਰ ਦੇ ਵਿੱਚ ਕਹਿ ਰਿਹਾ। ਔਰ ਇਸ ਖਬਰ ਦੇ ਨਾਲ ਅਸੀਂ ਦੇਖਦੇ ਹਾਂ ਕਿ ਇਹੀ ਇੱਕ ਇਹਨਾਂ ਦੀ ਪੀਰਜ਼ਾਦਾ ਆਸ਼ਕ ਦੇ ਹਵਾਲੇ ਨਾਲ ਸ੍ਰੀਨਗਰ ਤੋਂ ਦਾ ਹਿੰਦੂ ਦੀ ਡੇਟ ਲਾਈਨ ਹੈ, ਤੇ PTI ਨੇ ਵੀ ਐਗਜ਼ੈਕਟਲੀ ਇਹੀ ਖਬਰ, ਪਾਕਿਸਤਾਨ ਟਰੂਪਸ ਵਾਇਓਲੇਟ ਸੀਜ਼ ਫਾਇਰ ਅਲੋਂਗ LOC ਟਾਰਗੇਟ ਮੌਸਕਸ ਐਂਡ ਹਾਊਸਿਸ ਇਨ ਕੁਪਵਾੜਾ। ਹੁਣ ਇਹਨੇ ਇੱਕ ਨਾਲ ਟਾਊਨ ਵੀ ਮੈਂਸ਼ਨ ਕਰ ਦਿੱਤਾ ਹੈ ਕਿ ਵੀ ਪਾਕਿਸਤਾਨੀ ਟਰੂਪਸ ਨੇ
ਜਿਹੜਾ in Kupwara Pakistani troops specifically targeted mosques and houses in border villages, an army official said. So ਇਹ ਜਦੋਂ ਮੈਂ ਇਸ ਨੂੰ ਹੁਣ ਜਿਹੜਾ UN ਸਿਕਿਉਰਿਟੀ ਕਾਉਂਸਲ ਜਿਹਨੇ ਰਿਪਰੈਜ਼ੈਂਟ ਕਰਨਾ ਇੰਡੀਆ ਨੂੰ, ਉਹਨਾਂ ਦਾ ਪਰਮਾਨੈਂਟ ਮੈਂਬਰ ਹੈ ਟੀ ਤ੍ਰਿਮੂਰਤੀ, ਸਾਈਮਲਟੇਨੀਅਸਲੀ ਨਹੀਂ ਤਾਂ ਨਿਊ ਈਅਰ ਈਵ ਦੇ ਉੱਤੇ ਇਸ ਕਿਸਮ ਦੇ ਇੰਟਰਵਿਊ ਨਹੀਂ ਆਉਂਦੇ, ਇਹਨਾਂ ਨੇ ਪ੍ਰੋਮੀਨੈਂਟਲੀ ਦਾ ਹਿੰਦੂ ਅਖਬਾਰ ਨੂੰ ਇੰਟਰਵਿਊ ਨੇ ਟੀ ਤ੍ਰਿਮੂਰਤੀ ਨੇ ਦਿੱਤਾ ਹੈ ਔਰ ਉਹਦੇ ਹੈਡਲਾਈਨ ਹੈ ਪਾਕਿਸਤਾਨਸ ਥੀਏਟਰਿਕਸ ਐਟ ਦਾ UN ਪੋਜ਼ ਨੋ ਚੈਲੰਜ ਫॉर ਇੰਡੀਆ। ਹੁਣ ਆਲਰੇਡੀ ਜਿਹੜੇ 2 ਰੈਜ਼ੋਲੂਸ਼ਨ ਇਹਨਾਂ ਨੇ ਪਹਿਲੇ 2 ਹਫ਼ਤੇ ਦੇ ਵਿੱਚ ਇਹ ਡਿਸਕਸ ਕਰਨੇ ਨੇ ਜਨਵਰੀ ਦੇ, ਉਹਨਾਂ ਦੇ ਵਿੱਚ ਜਿਹੜਾ ਇੱਕ ਹੈਗਾ ਕਿਉਂਕਿ ਟਿਊਨੀਸੀਆ ਜਿਵੇਂ ਮੈਂ ਕਿਹਾ ਉਹਦੀ ਪ੍ਰੈਜ਼ੀਡੈਂਸੀ ਹੈ, 2 ਹਾਈ ਲੈਵਲ ਇਵੈਂਟਸ ਨੇ ਪਹਿਲੇ 2 ਵੀਕਸ। ਪਹਿਲਾ ਹੈ ਪੀਸ ਐਂਡ ਸਿਕਿਉਰਿਟੀ ਇਨ ਫ੍ਰੈਜਲ ਕੰਟੈਕਸਟ ਐਂਡ ਅਦਰ ਔਨ ਇੰਟਰਨੈਸ਼ਨਲ ਕੋਆਪਰੇਸ਼ਨ ਇਨ ਕੰਬੈਟਿੰਗ ਟੈਰਰਿਜ਼ਮ। ਇਹ 2 ਰੈਜ਼ੋਲੂਸ਼ਨ ਔਰ ਖਾਸ ਤੌਰ ਤੇ ਜਿਹੜਾ ਇੰਟਰਨੈਸ਼ਨਲ ਜਿਹੜਾ ਹੈ ਕਾਊਂਟਰਿੰਗ ਟੈਰਰਿਜ਼ਮ ਔਰ ਇਹ ਐਪਲੀਕੇਸ਼ਨ ਆਫ 1267 ਕਮੇਟੀ ਔਨ ISIL / AL ਅਲ-ਕਾਇਦਾ ਕਿ ਵੀ ਇਹ ਹੁਣ ਅੱਜ ਤੱਕ ਵੈਸੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਇਹ ਡੈਫੀਨੇਸ਼ਨ ਹੀ ਤੈਅ ਨਹੀਂ ਹੋਈ ਕਿ ਟੈਰਰਿਸਟ ਕੌਣ ਹੈ, ਟੈਰਰਿਜ਼ਮ ਕੀ ਹੈ, ਕਿਹਨੂੰ ਟੈਰਰਿਜ਼ਮ ਕਿਹਾ ਜਾਏ। ਲੇਕਿਨ ਹੁਣ ਤੁਸੀਂ ਜੇ ਇਹਨਾਂ ਦੀ ਪ੍ਰਾਇਰਟੀਜ਼ ਦੇਖੋ ਕਿ ਵੀ ਇਹ ਇੱਕ ਪਾਸੇ ਇਹਨਾਂ ਨੇ ਖੁਦ ਜਿਹੜਾ ਕਸ਼ਮੀਰ ਦੇ ਵਿੱਚ ਦੂਸਰੇ ਪਾਸੇ ਮਸੀਤਾਂ ਤੇ ਔਰ ਹਸਪਤਾਲਾਂ ਤੇ ਹਮਲੇ ਕੀਤੇ ਨੇ, ਹੁਣ ਵੀ ਕੀਤਾ ਹੋਣਾ, ਪਰ ਕਾਊਂਟਰ ਤੁਸੀਂ ਇਧਰਲੀ LOC ਦੇ ਨਾਲ ਲਾ ਦਿਓ ਜੀ, ਉੱਥੋਂ ਆਇਆ। ਔਰ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਸਿਕਿਉਰਿਟੀ ਕਾਉਂਸਲ ਦਾ ਨੁਮਾਇੰਦਾ ਉਹ ਕਹਿ ਰਿਹਾ ਕਿ ਜੀ ਅਸੀਂ ਇਹ ਇੰਡੀਆ ਦੀਆਂ ਥੀਏਟਰਿਕਸ ਨਟੰਕੀਆਂ ਜਦੋਂ ਜਿਹੜੀਆਂ ਕਰਨਗੇ ਉਹ ਕਾਮਯਾਬ ਨਹੀਂ ਹੋਣ ਦੇਵਾਂਗੇ। ਔਰ ਹੁਣ ਇਹਦਾ ਰੀਜ਼ਨ ਕਹਿਣ ਦਾ ਇਸ ਲਈ ਹੈ ਕਿਉਂਕਿ ਆਲਰੇਡੀ ਇਹਨਾਂ ਦੀ ਟਰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਾਕਿਸਤਾਨ ਨੇ ਇੱਕ ਜਿਹੜਾ ਡੋਜ਼ੀਅਰ ਉਹ ਦਿੱਤਾ UN ਸਿਕਿਉਰਿਟੀ ਕਾਉਂਸਲ 'ਚ ਕਿ ਵੀ ਭਾਰਤ ਕਿਵੇਂ ਟੈਰਰਿਜ਼ਮ ਕਰ ਰਿਹਾ ਔਰ ਕਿਵੇਂ ਭਾਰਤ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਫੈਲਾ ਰਿਹਾ। ਔਰ ਇਹਦੇ ਤੇ ਇਹ ਕਹਿ ਰਿਹਾ ਕਿ ਇਹ ਜਿਹੜਾ ਜੀ ਦੇਖੋ ਇਨਐਬਿਲਿਟੀ ਆਫ ਯੂਨਾਈਟਿਡ ਨੇਸ਼ਨਸ ਟੂ ਐਗਰੀ ਔਨ comprehensive convention on international terrorism remains one of the glaring shortcomings in the international legislative framework। ਇੰਡੀਅਨ ਨੁਮਾਇੰਦਾ ਕਹਿ ਰਿਹਾ ਕਿ ਵੀ ਅਸੀਂ ਇਸ ਦੇ ਉੱਤੇ ਕੰਮ ਕਰਾਂਗੇ ਕਿ ਇਹ ਜਿਹੜਾ ਐਪਲੀਕੇਸ਼ਨ 1267 ਹੈ ਜਿਸ ਦੇ ਵਿੱਚ ਕੰਪਰੈਹੈਂਸਿਵ ਕਨਵੈਨਸ਼ਨ ਔਨ ਇੰਟਰਨੈਸ਼ਨਲ ਟੈਰਰਿਜ਼ਮ ਇਹ ਸਾਈਨ ਹੋਏ ਔਰ ਇਹਦੇ ਤੇ ਸਾਡਾ ਫੋਕਸ ਹੋਏਗਾ। ਹੁਣ ਜਦੋਂ ਉਹਨੂੰ ਪੁੱਛਿਆ ਜਾਂਦਾ ਹੈ ਕਿ ਜੀ ਤੁਸੀਂ ਬਣ ਗਏ ਹੋ ਸਿਕਿਉਰਿਟੀ ਕਾਉਂਸਲ 'ਚ, ਪਿਛਲੇ ਪੀਰੀਅਡ 'ਚ ਇੰਡੀਆ ਦਾ ਕ੍ਰਿਟਿਸਿਜ਼ਮ ਹੋਇਆ UN ਕਾਉਂਸਲ ਦੇ ਵਿੱਚ, ਉਹ ਇੰਟਰਨਲ ਮੈਟਰਸ ਵੀ ਇੰਡੀਆ ਦੇ ਅਗੇਂਸਟ ਕਮੈਂਟ ਹੋਏ UN ਦੇ ਅਫੀਸ਼ੀਅਲਸ ਵੱਲੋਂ, ਜਿਵੇਂ ਐਜ਼ ਦਾ ਜੰਮੂ ਐਂਡ ਕਸ਼ਮੀਰ ਪ੍ਰੋਬਲਮ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਹਾਥਰਸ ਰੇਪ ਕੇਸ, restrictions on NGOs. Will India position at the UNC curb such activism from UN agencies or will there be a greater spotlight on India? ਉਹਨਾਂ ਨੇ ਕਿਹਾ ਜੀ ਆ ਹਾਥਰਸ ਰੇਪ ਹੋਏ, CAA ਹੋਏ ਔਰ ਕਸ਼ਮੀਰ ਦਾ ਇਸ਼ੂ ਹੋਏ, NGOs ਦੇ ਉੱਤੇ ਪਾਬੰਦੀਆਂ, ਇਹ ਸਾਰੇ ਮੁੱਦਿਆਂ ਤੇ UN ਅਫੀਸ਼ੀਅਲਸ ਨੇ ਇੰਡੀਆ ਨੂੰ they took them to task ਕਿ ਕੀ ਹੁਣ ਹੋਏਗਾ। ਉਹਦੇ ਤੇ ਉਹ ਕਹਿ ਰਿਹਾ ਕਿ ਜੀ these issues concern India's internal affair। ਦੇਖੋ ਕਿ ਭਾਈ ਤੁਸੀਂ ਜੋ ਮਰਜ਼ੀ ਕਰੋ, ਗੁੰਡਾਗਰਦੀ, ਆਈਨੀ ਗੁੰਡਾਗਰਦੀ ਕਰੋ, ਤੁਹਾਡੇ ਵਿਜੀਲੈਂਟੇ ਜਿਹੜੇ ਨੇ ਉਹ ਗੁੰਡਾਗਰਦੀ ਜਾ ਕੇ ਸੜਕਾਂ ਗਲੀਆਂ ਮੁਹੱਲਿਆਂ 'ਚ ਕਰ ਰਹੇ ਨੇ, ਤੁਸੀਂ ਕਾਨੂੰਨੀ ਇੱਕ ਗੈਰ ਕਾਨੂੰਨ ਨੂੰ ਹੀ ਇਲੀਗਲ ਬਣਾਇਆ ਹੋਇਆ ਹੈ ਔਰ ਉਹ ਕਹਿੰਦੇ ਜੀ ਸਾਡਾ ਇਹ ਇੰਟਰਨਲ ਹੈ ਔਰ ਜਿਹੜੇ UN 'ਚ ਕਰਦੇ ਰਹੇ ਨੇ ਦੇ ਹੈਵ ਬੀਨ ਓਵਰਸਟੈਪਿੰਗ देयर ਮੈਂਡੇਟ ਔਰ ਅਸੀਂ ਇਸ ਸਾਰੇ ਨੂੰ ਜਿਹੜਾ ਹੈ ਉਸ ਦੀ ਕੋਈ ਪਰਵਾਹ ਨਹੀਂ ਕਰਦੇ। ਔਰ ਉਹਨੇ ਕਿਹਾ ਜੀ ਪਾਕਿਸਤਾਨ ਹੈਜ਼ ਆਲਸੋ ਫਾਰਵਰਡਡ a dossier of allegations against India on the issue of terrorism in the run up to UNSC term। How much of the challenge are such actions by Pakistan? ਇਹ ਸਵਾਲ ਪੁੱਛਿਆ ਕਿ ਜੀ ਪਾਕਿਸਤਾਨ ਨੇ ਵੀ ਡੋਜ਼ੀਅਰ ਦਿੱਤਾ, ਉਹਦਾ ਜਵਾਬ ਦੇ ਰਿਹਾ no country or international organization would humor anyone inciting terrorism and encouraging separatism within the UN member states under whatever justification। ਜਿਹੜਾ ਖੁਦ ਦੁਨੀਆ ਦਾ ਸਭ ਤੋਂ ਵੱਡਾ ਟੈਰਰਿਸਟ ਮੁਲਕ ਹੈ, ਇਹ ਜਦੋਂ ਕਲੇਮ ਕਰਦੇ ਨੇ ਕਿ ਸਾਡੀ BJP ਦੀ ਮੈਂਬਰਸ਼ਿਪ ਦੁਨੀਆ 'ਚ ਸਭ ਤੋਂ ਜ਼ਿਆਦਾ ਹੈ, ਕਿਸੇ ਪਾਰਟੀ ਦੀ ਨਹੀਂ, ਉਹ RSS ਦੀ ਮੈਂਬਰਸ਼ਿਪ ਦੀ ਗੱਲ ਕਰਦੇ ਨੇ। ਇਸ ਵੇਲੇ ਜੇ ਦੁਨੀਆ ਦੀ ਸਭ ਤੋਂ ਵੱਡੀ ਟੈਰਰਿਸਟ ਜਮਾਤ ਕੋਈ ਹੈ ਤੇ ਉਹ RSS ਹੈ। ਇਹੀ ਇੰਡੀਅਨ ਸਟੇਟ ਹੈ ਜਿਹਨੇ ਸਟੇਟ ਟੈਰਰ ਕਰਕੇ
ਇੱਕ ਮੁਲਕ ਨੂੰ ਦੋ ਹਿੱਸਿਆਂ 'ਚ ਤੋੜਿਆ 1971 'ਚ, ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ। ਅੱਛਾ ਇਹੀ ਟੈਰਰਿਸਟ ਸਟੇਟ ਹੈ ਜਿਹਦਾ ਪ੍ਰਾਈਮ ਮਿਨਿਸਟਰ ਇਸ ਲਈ ਲੰਕਾ 'ਚ ਮਾਰਿਆ ਗਿਆ, ਰਾਜੀਵ ਗਾਂਧੀ, ਕਿਉਂਕਿ ਇਹਨਾਂ ਦੀਆਂ ਏਜੰਸੀਆਂ ਨੇ ਟ੍ਰੇਨਡ ਕਰਕੇ ਲਿਟੇ ਨੂੰ, ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ ਨੂੰ ਸ੍ਰੀਲੰਕਾ 'ਚ ਸਿਵਲ ਵਾਰ ਕਰਵਾਈ ਔਰ ਜਿਹੜੇ ਹਜ਼ਾਰਾਂ 60,000 ਤੋਂ ਜ਼ਿਆਦਾ ਲੋਕ ਮਾਰੇ ਗਏ। ਇਹਨਾਂ ਦੀ ਸਭ ਤੋਂ ਵੱਡੀ ਸਟੇਟ ਟੈਰਰ ਹੈ ਕਿ ਇਹਨਾਂ ਨੇ ਆਪਣੇ ਕਸ਼ਮੀਰੀਆਂ ਦੇ ਖਿਲਾਫ ਲੱਖਾਂ ਮਾਰੇ ਨੇ ਔਰ ਕੀ ਨਹੀਂ ਇਹਨਾਂ ਦੀ ਫੌਜ ਕਰ ਰਹੀ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਪੂਰੀ ਜਨਰੇਸ਼ਨ ਮਾਰ ਮੁਕਾਈ ਟੈਰਰ ਦੇ ਨਾਲ ਫੌਜ ਵਰਤ ਕੇ ਨਾਰਥ ਈਸਟ। ਔਰ ਅੱਜ ਜਦੋਂ ਦੁਨੀਆ ਕਿਸਾਨ ਐਕਟਸ ਦੀ ਗੱਲ ਕਰ ਰਹੀ ਹੈ ਕਿ ਭਾਈ ਇਹ ਤੁਸੀਂ ਫਾਈਨਲ ਰਾਈਸ ਬਾਲ ਤੋੜ ਰਹੇ ਹੋ, ਔਰ ਉਹ ਕਹਿ ਰਹੇ ਨੇ ਕਿ ਜੀ ਇਹ ਜਸਟਿਨ ਟਰੂਡੋ ਦੀ ਕੀ ਬਿਜ਼ਨਸ ਹੈ ਬਿਆਨ ਦੇਣ ਦੀ, ਜਾਂ US ਕਾਂਗਰਸਮੈਨ ਕਿਉਂ, ਇਹ ਤਾਂ ਇੰਟਰਨਲ ਅਫੇਅਰ ਹੈ। ਸੋ ਮੈਂ ਇਹ ਜਦੋਂ ਅੱਜ ਇਹ ਸਾਰੀ ਖਬਰ ਨੂੰ ਦੇਖਿਆ ਕਿ ਵੀ ਇਹ ਕੀ ਹੈ, ਤਾਂ ਮੈਨੂੰ ਇਹ ਲੱਗਿਆ ਕਿ ਵੀ ਇਹ ਆਉਣ ਵਾਲੇ ਪੀਰੀਅਡ 'ਚ ਇਹ UN ਸਿਕਿਉਰਿਟੀ ਕਾਉਂਸਲ 'ਚ ਬੈਠ ਕੇ ਜਿੱਥੇ ਪਾਕਿਸਤਾਨ ਦੇ ਖਿਲਾਫ ਇਸ ਜਿਹੜਾ ਟੈਰਰਿਜ਼ਮ ਔਰ ਇਹ ਉਹ ਵਾਲਾ ਇਹ ਉਹਨੂੰ ਪਾਸ ਕਰਵਾਉਣਾ ਚਾਹੁੰਦੇ ਨੇ, ਉੱਥੇ ਨਾਲ ਦੀ ਨਾਲ ਜਿਹੜਾ ਇਹਨਾਂ ਦੇ ਉੱਤੇ ਕ੍ਰਿਟਿਸਿਜ਼ਮ ਪਿਛਲੇ ਸਾਰੇ ਪੀਰੀਅਡ ਦੇ ਵਿੱਚ ਹੋਇਆ ਔਰ ਅੱਗੋਂ ਹੋਰ ਵੀ ਹੋ ਰਿਹਾ, ਇਹਨੂੰ ਵੀ ਇਹ ਜਿਹੜਾ ਹੈ ਉਲਟਾ ਗੇੜਾ ਦੇਣ ਦੀ ਕੋਸ਼ਿਸ਼ ਕरें। ਜੀ ਰਾਜ ਸਾਹਿਬ ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।